ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਚੱਲ ਰਹੀ ਇੱਕ ਅਜਿਹੀ ਚਰਚਾ ਤੋਂ, ਜਿਹੜੀ ਚਰਚਾ ਕਈ ਕੋਣਾਂ ਤੋਂ ਚੱਲ ਰਹੀ ਹੈ ਸ਼ਰਮਾ ਜੀ। ਲੰਘੇ ਦਿਨੀ ਡੇਰਾ ਬਿਆਸ ਮੁਖੀ ਨੇ ਮਜੀਠੀਆ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਹੈ। ਚਲੋ, ਇੱਕ ਮੁਲਾਕਾਤ ਕਰਨਾ ਹਵਾਲਾਤੀ ਦਾ ਵੀ ਅਧਿਕਾਰ ਖੇਤਰ ਹੈ, ਉਹਦਾ ਵੀ ਹੱਕ ਹੈ, ਉਹਦੇ ਨਾਲ ਕੋਈ ਕਰ ਸਕਦਾ ਹੈ ਇਜਾਜ਼ਤ ਦੇ ਨਾਲ। ਤੇ ਜੇ ਕੋਈ ਬੰਦਾ ਕਰਨ ਜਾ ਰਿਹਾ ਤੇ ਉਹਦਾ ਵੀ ਉਹ ਹੱਕ ਹੈ ਵੀ ਉਹ ਕਿਸੇ ਵੀ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਦਾ ਜਿਹੜਾ ਰਾਈਟ ਰੱਖਦਾ ਹੈ। ਪਰ ਇਹਨਾਂ ਦੋਨਾਂ ਦੀ ਮੁਲਾਕਾਤ ਨੂੰ ਕਈ ਤਰ੍ਹਾਂ ਦੇ ਪਹਿਲੂਆਂ ਤੇ ਪੱਖਾਂ ਤੋਂ ਖੰਗਾਲਿਆ ਜਾ ਰਿਹਾ ਹੈ। ਡੇਰਾ ਬਿਆਸ ਦੀ ਮਜੀਠੀਆ ਦੇ ਨਾਲ ਜਿਹੜੀ ਮੁਲਾਕਾਤ ਹੈ, ਸਵਾਲ ਇਹ ਉੱਠ ਖੜਾ ਵੀ ਇਹ ਮੁਲਾਕਾਤ ਰਿਸ਼ਤੇਦਾਰੀ ਪੱਖੋਂ ਹੈ ਜਾਂ ਫਿਰ ਕੋਈ ਸਿਆਸੀ ਮੰਤਵ ਹੈ ਪਿੱਛੇ। ਪ੍ਰਵੀਨ ਜੀ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰੀ ਪਿਛਲੇ ਕੁਝ ਸਮੇਂ ਤੋਂ ਕਾਫੀ ਜ਼ਿਆਦਾ ਸਰਗਰਮੀ ਨਾਲ ਵਿਚਰ ਰਹੇ ਨੇ ਜੀ। ਬਿਲਕੁਲ। ਉਹ ਲਗਾਤਾਰ ਕਿਸੇ ਲੀਡਰ ਦੇ, ਕਿਸੇ ਕਲਾਕਾਰ ਦੇ, ਕਿਸੇ ਪੱਤਰਕਾਰ ਦੇ, ਕਿਸੇ ਸਮਾਜਿਕ ਚਿਹਰੇ ਮੋਹਰੇ ਦੇ, ਸਿਆਸੀ ਧਿਰਾਂ ਦੇ ਬਹੁਤ ਅੱਜ ਕੱਲ੍ਹ ਘਰੇ ਜਾ ਕੇ ਸਿੱਧੀ ਮੁਲਾਕਾਤ ਕਰ ਰਹੇ ਨੇ। ਤੇ ਇਸ ਨੂੰ ਕੁਝ ਤਾਂ ਕਹਿੰਦੇ ਕਿ ਹੁਣ ਉਹਨਾਂ ਨੇ ਗੁਰਗੱਦੀ ਆਪ ਛੱਡ ਦੇਣੀ ਆ, ਅਗਲਿਆਂ ਨੂੰ ਜਿਵੇਂ ਤਿਆਰ ਕਰ ਲਿਆ ਤੇ ਉਹਨਾਂ ਨੂੰ ਸੌਂਪ ਦਿੱਤੀ ਆ। ਇੱਕ ਤਰ੍ਹਾਂ ਨਾਲ ਉਹ ਪ੍ਰਕਿਰਿਆ ਨੂੰ ਅਗਾਂਹ ਵਧਾ ਰਹੇ ਨੇ, ਇਸ ਲਈ ਉਹ ਉੱਥੋਂ ਸਾਰੀਆਂ ਥਾਵਾਂ ਤੋਂ ਉਹਨਾਂ ਨੂੰ ਪੂਰੀ ਮਾਨਤਾ ਮਿਲੇ, ਉਹ ਤਰੀਕਾ ਉਹਦੇ ਲਈ ਹੈ। ਕੁਝ ਕਹਿੰਦੇ ਕਿ ਇੱਥੋਂ ਤੱਕ ਚਰਚਾਵਾਂ ਤੁਰੀਆਂ ਹੋਈਆਂ ਨੇ ਕਿ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਧਰੋਂ ਵਿਹਲੇ ਹੋ ਕੇ ਸਰਗਰਮ ਸਿਆਸਤ 'ਚ ਨਾ ਕਿਤੇ ਆਉਣ ਦੀ ਕੋਈ ਇੱਛਾ ਰੱਖਦੇ ਹੋਣ ਕਿ ਪੰਜਾਬ 'ਚ ਜਿਹੜੀ ਇੱਕ ਕੇਂਦਰੀ ਧਿਰ ਤਲਾਸ਼ ਕਰ ਰਹੀ ਹੈ ਚਿਹਰੇ ਮੋਹਰੇ, ਉਹ ਚਿਹਰੇ ਬਣਦੀ, ਜਦੋਂ ਕਿ ਇਹ ਸੰਭਾਵਨਾ ਬਹੁਤ ਘੱਟ ਲੱਗਦੀ ਆ ਕਿ ਜਿਸ ਪੋਜੀਸ਼ਨ 'ਚ ਰਹੇ ਨੇ, ਜਿਸ ਰੁਤਬੇ ਤੇ ਨੇ ਉਹ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਦੇ ਸ਼ਰਧਾਲੂ ਨੇ। ਤੇ ਇਸ ਲਈ ਉਹ ਸ਼ਾਇਦ ਇਸ ਤਰ੍ਹਾਂ ਨਾ, ਪਰ ਇਸੇ ਨੂੰ ਤਾਂ ਰਾਜਨੀਤਿਕ ਤਰ੍ਹਾਂ ਤਾਕਤ ਬਣਾਉਣਾ ਚਾਹੁੰਦੀਆਂ ਨੇ ਜਿਹੜੇ ਸ਼ਰਧਾਲੂ ਨੇ। ਰਾਜਨੀਤਿਕ ਧਿਰਾਂ ਲਈ ਤਾਂ ਇਹੀ ਤਾਂ ਸਭ ਤੋਂ ਵੱਡੀ ਉਹ ਹੈ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੀ ਸਮੁੱਚੀ ਸਿਆਸਤ ਡੇਰਾਵਾਦ ਦੀ, ਡੇਰਿਆਂ ਦੀ ਉਹ ਤਾਂ ਪਰਿਕਰਮਾ ਕਰਦੀ ਹੈ। ਸਹੀ ਹੈ। ਤੇ ਉਹਨੂੰ ਲੋਕਾਂ ਨਾਲ ਤਾਂ ਕੋਈ ਸਰੋਕਾਰ ਰਿਹਾ, ਉਹ ਤਾਂ ਕਹਿੰਦੀ ਕਿ ਬਲਕ 'ਚ ਵੋਟ ਇਕੱਠੇ ਮਿਲਦੇ ਆਪਾਂ ਨੂੰ। ਇੱਕ ਬਾਬੇ ਨੂੰ ਮੱਥਾ ਟੇਕਣ ਦੇ ਜੇ ਲੱਖਾਂ ਵੋਟਾਂ ਪੈਂਦੀਆਂ ਨੇ ਤਾਂ ਇਕੱਲੇ ਬਾਬੇ ਨੂੰ ਮਨਾਓ ਨਾ, ਇਕੱਲੇ ਵੋਟਰ ਨੂੰ ਮਨਾਉਣ ਕੌਣ ਜਾਣਾ। ਜੀ ਜੀ। ਸੋ ਇਸ ਲਈ ਇਹ ਤਰੀਕਾਕਾਰ ਵੀ ਤਾਂ ਬਦਲਿਆ ਨਾ ਸਾਡੇ। ਤੇ ਪੰਜਾਬ ਦੇ ਵਿੱਚ ਅੱਜ ਦੀ ਤਰੀਕ 'ਚ ਡੇਰੇ ਸਕੂਲ ਕਾਲਜ ਨਾਲੋਂ ਵੀ ਵੱਧ ਨੇ। ਇੰਨੇ ਸਕੂਲ ਕਾਲਜ ਨਹੀਂ ਪੰਜਾਬ 'ਚ, ਜਿੰਨੇ ਡੇਰੇ ਨੇ। ਸੋ ਇਸ ਡੇਰਾਵਾਦ ਦੀ ਸਿਆਸਤ ਦੇ ਵਿੱਚ ਅਚਾਨਕ ਕੱਲ ਜੋ ਘਟਨਾਕ੍ਰਮ ਪੰਜਾਬ 'ਚ ਵਾਪਰਿਆ, ਉਸ ਨੇ ਉੱਚੀਆਂ ਸਿਆਸੀ ਧਿਰਾਂ, ਮੀਡੀਆ ਦੀਆਂ ਧਿਰਾਂ, ਸਮਾਜਿਕ ਕਾਰਕੁਨ ਸਭ ਦਾ ਧਿਆਨ ਖਿੱਚਿਆ ਕਿ ਕੀ ਹੈ। ਨਾਭਾ ਜੇਲ੍ਹ ਦੇ ਵਿੱਚ ਬੰਦ ਬਿਕਰਮ ਮਜੀਠੀਆ ਦੇ ਲਈ ਅਕਾਲੀ ਦਲ ਰੱਤਾ ਵੀ ਲੜਾਈ ਲੜਦਾ ਕਿਤੇ ਨਜ਼ਰ ਨਹੀਂ। ਸਹੀ ਹੈ, ਬਿਲਕੁਲ। ਖਾਸ ਕਰਕੇ ਅਕਾਲੀ ਦਲ ਨੂੰ ਵੀ ਗਾਂਹ ਵੱਧ ਕੇ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਉਵੇਂ ਧਰਾਤਲ ਤੇ ਉਤਰ ਕੇ ਨਹੀਂ ਲੜ ਰਹੇ ਬਿਕਰਮ ਮਜੀਠੀਆ ਜੀ। ਮਤਲਬ ਪਾਰਟੀ ਵੀ ਤੇ ਰਿਸ਼ਤੇਦਾਰੀ ਵੀ, ਔਰ ਇੰਨੀ ਗੂੜੀ ਰਿਸ਼ਤੇਦਾਰੀ ਵੀ। ਹਰਸਿਮਰਤ ਕੌਰ ਬਾਦਲ ਨੇ ਸਿਰਫ ਇੱਕ ਵਾਰ ਕੋਸ਼ਿਸ਼ ਕੀਤੀ ਹੈ ਰੱਖੜੀ ਵਾਲੇ ਦਿਨ ਜੇਲ੍ਹ ਜਾਣ ਦੀ, ਉਹ ਤੋਂ ਬਿਨਾਂ ਕਦੇ ਮੁਲਾਕਾਤ ਦੀ। ਮੈਨੂੰ ਨਹੀਂ ਪਤਾ ਕਿ ਕਦੇ ਉਹਨੇ ਸਮਾਂ ਮੰਗਿਆ ਹੋਵੇ ਜਾਂ ਕੁਝ ਹੋਵੇ। ਤੇ ਸੁਖਬੀਰ ਬਾਦਲ ਦਾ ਜੇ ਨਾਭੇ ਕੰਨਿਓ ਗੱਡੀ ਲੈ ਕੇ ਵੀ ਨਹੀਂ ਲੰਘਿਆ ਮੈਨੂੰ ਲੱਗਦਾ। ਸਹੀ ਹੈ, ਬਿਲਕੁਲ। ਹਾਂ, ਗਏ ਸੀ ਦਲਜੀਤ ਸਿੰਘ ਚੀਮਾ, ਮੇਸ਼ਿੰਦਰ ਗਰੇਵਾਲ, ਮਲੂਕਾ ਹੋਰੀ, ਕਹਿੰਦੇ ਜੀ ਸਮਾਂ ਨਹੀਂ ਮਿਲਿਆ। ਬਿਰਸਾ ਸਿੰਘ ਬਲਟੋਹਾ ਲੰਘੇ 1-2 ਦਿਨ ਪਹਿਲਾਂ ਹੀ ਗਿਆ ਸੀ, ਕਹਿੰਦੇ ਜੀ ਸਮਾਂ ਨਹੀਂ ਦਿੱਤਾ। ਤੇ ਜੇ ਇਹਨਾਂ ਲਈ ਸਮਾਂ ਨਹੀਂ, ਗਨੀਤ ਕੌਰ ਨੂੰ ਅਦਾਲਤ ਜਾ ਕੇ ਸਮਾਂ ਲੈਣਾ ਪਿਆ, ਤਾਂ ਉਹਨੂੰ ਮੁਲਾਕਾਤ ਵਕੀਲਾਂ ਦਾ ਰਾਹ ਖੁੱਲਿਆ। ਤੇ ਫਿਰ ਡੇਰਾ ਬਿਆਸ ਲਈ ਗੇਟ ਕਿਵੇਂ ਖੁੱਲ ਗਏ ਜੇਲ੍ਹ ਦੇ? ਸਹੀ ਹੈ, ਬਿਲਕੁਲ। ਕੱਲਾ ਗੇਟ ਇਹ ਨਹੀਂ ਖੁੱਲੇ, ਮਤਲਬ ਉਹਨਾਂ ਲਈ ਉਹ ਨਹੀਂ ਖੁੱਲੇ, ਉਹਨਾਂ ਦੀ ਗੱਡੀ ਲਈ ਖੁੱਲੇ। ਸਹੀ ਹੈ। ਗੱਡੀ ਵੀ ਤੂੰ ਅੰਦਰ ਗਈ, ਕੱਲੀ ਗੱਡੀ ਨਹੀਂ ਗਈ। ਨਾਭੇ ਦੇ ਵਿੱਚ ਪਹਿਲਾਂ ਚੌਪਰ ਉਤਰਨ ਦੀ ਵੀ ਮਨਜ਼ੂਰੀ ਮਿਲੀ ਹੋਣੀ। ਸਹੀ ਹੈ। ਤੋ ਇਸ ਲਈ ਜੇ ਇਹ ਸਾਰਾ ਪ੍ਰੋਸੈਸ ਹੈ ਤਾਂ ਇਹਦਾ ਮਤਲਬ ਸਿਸਟਮ ਦੀ, ਪ੍ਰਸ਼ਾਸਨ ਦੀ, ਸਰਕਾਰ ਦੀ ਸਹਿਮਤੀ ਸੀ ਤਾਂ। ਪਰ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਕਿ ਨਹੀਂ ਜੀ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਤੌਰ ਡੇਰਾ ਮੁਖੀ ਕਰਕੇ ਨਹੀਂ ਆਏ, ਉਹ ਤਾਂ ਰਿਸ਼ਤੇਦਾਰੀ ਕਰਕੇ ਆਏ ਨੇ। ਪਰਿਵਾਰ ਨੇ ਜਿਹੜੇ ਰਿਸ਼ਤੇਦਾਰਾਂ ਦੇ ਨਾਮ ਦਿੱਤੇ ਨੇ ਕਿ ਜੀ ਆਹ ਮੁਲਾਕਾਤ ਕਰ ਸਕਦੇ ਆ ਮਜੀਠੀਆ ਨਾਲ, ਉਹਨਾਂ 'ਚ ਡੇਰਾ ਬਿਆਸ ਮੁਖੀ ਦਾ ਨਾਮ ਸਭ ਤੋਂ ਉੱਪਰ ਹੈ। ਕਿਉਂਕਿ ਕਹਿੰਦੇ ਜੀ ਰਿਸ਼ਤੇਦਾਰੀ ਨੇੜਲੀ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਜਿਹੜੇ ਸਾਧੂ ਨੇ, ਉਹਨਾਂ ਦੀਆਂ ਸਾਧੂ ਦੀਆਂ 2 ਬੇਟੀਆਂ ਨੇ। ਦੋਏ ਬੇਟੀਆਂ ਬਿਕਰਮ ਮਜੀਠੀਆ ਦੇ ਦੋਏ ਸਾਲਿਆਂ ਨੂੰ ਕਹਿੰਦੇ ਵਹੀਆਂ ਹੋਈਆਂ ਨੇ। ਠੀਕ ਹੈ। ਸੋ ਇਸ ਤਰ੍ਹਾਂ ਦੀ ਰਿਸ਼ਤੇਦਾਰੀ, ਮਤਲਬ ਨੇੜੇ ਦੀ ਰਿਸ਼ਤੇਦਾਰੀ ਦੇ ਤੌਰ ਤੇ ਮੰਨਿਆ ਜਾਂਦਾ। ਇਸ ਲਈ ਕਹਿੰਦੇ ਜੀ ਉਹ ਤਾਂ ਬਤੌਰ ਰਿਸ਼ਤੇਦਾਰ ਗਏ। ਹੁਣ 25 ਤੋਂ 35 ਮਿੰਟ ਦੀ ਮੁਲਾਕਾਤ ਹੈ। ਹੁਣ
ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਮ ਤਾਂ ਜਪਾ ਕੇ ਨਹੀਂ ਆਏ ਹੋਣੇ ਕਿ ਮਜੀਠੀਆ ਜੀ ਆ ਮਾਲਾ ਫੜੋ ਤੇ ਮੈਂ ਗਿਣਦਾ ਤੁਸੀਂ ਜਪੋ ਨਾਮ। ਸਹੀ ਹੈ। ਤੇ ਕੋਈ ਪਰਿਵਾਰ ਦੀ ਗੱਲ ਵੀ ਹੋਈ ਹੋਣੀ, ਕੋਈ ਰਾਜਨੀਤੀ ਦੀ ਗੱਲ ਵੀ ਹੋਈ ਹੋਣੀ। ਹੁਣ ਇੱਕ ਸਵਾਲ ਤਾਂ ਇਹ ਵੀ ਉੱਠ ਰਿਹਾ ਜੀ ਕਿ ਇਸ ਹੜ੍ਹਾਂ ਦੇ ਦੌਰਾਨ ਡੇਰਾ ਵੀ ਵਿਵਾਦ ਚ ਆਇਆ, ਤੋ ਇਸ ਲਈ ਕਿ ਜੀ ਉਹਨਾਂ ਨੇ ਬੰਨ ਮਾਰੇ ਨੇ, ਜ਼ਮੀਨਾਂ ਆਪਣੇ ਢੰਗ ਨਾਲ ਦਰਿਆ ਨੂੰ ਮੋੜ ਦਿੱਤਾ ਜਾ ਰਿਹਾ, ਇਹ ਵੀ ਮੁੱਦਾ ਸਹੀ ਹੈ ਕਿ ਇਸ ਨੂੰ ਮਜੀਠੀਆ ਦੇ ਰਾਹੀਂ ਕੋਈ ਇਹ ਕੀਤਾ ਜਾ ਰਿਹਾ ਕਿ ਮੇਰਾ ਉਹ ਮਸਲਾ ਹੱਲ ਕਰੋ, ਮੈਂ ਤੁਹਾਡਾ ਮਸਲਾ ਹੱਲ ਕਰਨਾ, ਪਰ ਨਹੀਂ। ਰਾਜਨੀਤਿਕ ਮਾਹਰ ਇਹ ਤੋਂ ਅਗਾਂਹ ਦੇਖਦੇ, ਉਹ ਕਹਿੰਦੇ ਜੀ ਇਹ ਤੋਂ ਪਾਰ ਵੀ ਇੱਕ ਦੁਨੀਆ ਹੈਗੀ ਆ। ਉਹ ਦੁਨੀਆ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਡੇਰੇ ਬਿਆਸ ਦੇ ਵਿੱਚ ਜੇ ਸਭ ਤੋਂ ਵੱਧ ਕਿਸੇ ਨੇ ਗੇੜਾ ਮਾਰਿਆ ਤਾਂ ਉਹ RSS ਮੁਖੀ ਔਰ ਪ੍ਰਧਾਨ ਮੰਤਰੀ ਨੇ ਮਾਰਿਆ। ਪ੍ਰਧਾਨ ਮੰਤਰੀ ਮੋਦੀ ਪੰਜਾਬ ਆਉਂਦੇ ਨੇ ਤਾਂ ਡੇਰਾ ਬਿਆਸ ਵਾਲੇ ਪਾਸੇ ਨੂੰ ਮੋੜਾ ਕੱਟਦੇ ਹੀ ਕੱਟਦੇ ਨੇ ਕਾਫੀ ਜ਼ਿਆਦਾ। ਤੇ ਮੋਹਨ ਭਾਗਵਤ ਵੀ ਖਾਸੇ ਗੇੜੇ ਲਾ ਗਏ। ਜੀ ਜੀ। ਜਿਹੜਾ ਡੇਰਾ ਕਿਸੇ ਸਮੇਂ ਇਹ ਕਹਿੰਦਾ ਸੀ ਕਿ ਅਸੀਂ ਕਿਸੇ ਨਾਲ ਨਹੀਂ ਗਏ, ਅਸੀਂ ਜਨਤਕ ਤੌਰ ਤੇ ਕੋਈ ਕਿਸੇ ਨੂੰ ਦਿਸ਼ਾ ਨਿਰਦੇਸ਼ ਨਹੀਂ ਦਿੰਦੇ, ਕੋਈ ਕਿਸੇ ਨੂੰ ਕਹਿੰਦੇ ਨਹੀਂ ਗਏ ਕਿ ਤੂੰ ਵੋਟ ਪਾਓ, ਉਹਨੂੰ ਵੋਟ ਪਾਓ, ਪਰ ਇਹ ਪੰਜਾਬ ਚ ਧਾਰਨਾ ਜੀ ਬਣੀ ਹੋਈ ਸੀ ਕਿ ਵੀ ਇਹ ਕਾਂਗਰਸੀਆਂ ਦੇ ਨੇੜੇ ਹੈ ਡੇਰਾ। ਸਹੀ, ਬਿਲਕੁਲ। ਉਹ ਧਾਰਨਾ ਹੁਣ ਬਦਲ ਕੇ ਜਾ ਰਹੀ ਹੈ ਕਿ ਜੀ ਕੇਂਦਰੀ ਟੀਮ ਦੇ ਨੇੜੇ ਹੈ ਜੀ, BJP ਦੇ ਨੇੜੇ ਜਾ ਰਿਹਾ ਜੀ ਡੇਰਾ। ਠੀਕ ਹੈ। ਕੀ ਬਿਕਰਮ ਮਜੀਠੀਆ ਦਾ ਪੱਲਾ BJP ਦੇ ਹੱਥ ਫੜਾਉਣਾ? ਕੀ ਇਸ ਮੁਲਾਕਾਤ ਦੀ ਮਨਜ਼ੂਰੀ ਭਗਵੰਤ ਮਾਨ ਦੀ ਸਰਕਾਰ ਨੇ ਦਿੱਤੀ ਸੀ ਜਾਂ ਉੱਪਰ ਵਾਲੇ ਨੇ ਦਬਾਅ ਨਾਲ ਦਵਾਈ ਹੈ? ਸਹੀ ਹੈ। ਜੇ ਦਵਾਈ ਆ ਤਾਂ ਬਿਕਰਮ ਮਜੀਠੀਆ ਜੇਲੋਂ ਆ ਕੇ ਕੋਈ ਨਵਾਂ ਰਾਹ ਅਖਤਿਆਰ ਕਰੂਗਾ। ਕੀ ਬਾਦਲ ਦਲ ਉਧਰ ਸਾਂਝ ਪਾਉਣ ਦੀ ਕੋਸ਼ਿਸ਼ ਕਰੂਗਾ? ਜੇ ਉਹ ਸਾਂਝ ਪਾਉਣ ਦੀ ਗੱਲ ਹੋਵੇ ਤਾਂ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਵਾਲਾ ਤਾਂ ਕੱਦਾ ਕਾਲਾ, ਫਿਰ ਤਾਂ ਉਹੀ ਪੈ ਜਾਂਦੀ, ਫਿਰ ਬਿਕਰਮ ਮਜੀਠੀਆ ਤੱਕ ਜਾਣ ਦੀ ਕੀ ਲੋੜ ਸੀ? ਸਹੀ ਹੈ, ਬਿਲਕੁਲ। ਸੋ ਇਸ ਲਈ ਇਹ ਮੰਨਿਆ ਜਾ ਰਿਹਾ ਕਿ ਨਹੀਂ, ਬਿਕਰਮ ਮਜੀਠੀਆ ਦੇ ਅੰਦਰ ਜਿਹੜੀ ਬਾਦਲ ਪਰਿਵਾਰ ਪ੍ਰਤੀ ਤੇ ਇਸ ਅਕਾਲੀ ਦਲ ਸੁਖਬੀਰ ਵਾਲੀ ਲੀਡਰਸ਼ਿਪ ਪ੍ਰਤੀ ਇੱਕ ਜਿਹੜੀ ਅੰਦਰ ਚੰਗਿਆਰੀ ਸੁਲਗ ਰਹੀ ਆ, ਉਸ ਨੂੰ ਮੁਲਾਕਾਤ ਨੇ ਵੱਡੀ ਹਵਾ ਤਾਂ ਨਹੀਂ ਦਿੱਤੀ, ਕਿਤੇ ਪੱਖੀ ਤਾਂ ਨਹੀਂ ਚੱਲੀ ਗਈ। ਜੀ ਜੀ ਜੀ। ਇਹ ਵੀ ਅੰਦਾਜ਼ਾ ਲਾਇਆ ਜਾ ਰਿਹਾ ਕਿਉਂਕਿ ਬਿਕਰਮ ਮਜੀਠੀਆ ਜਥੇਦਾਰਾਂ ਦੇ ਮਾਮਲੇ ਤੇ ਵੀ ਰਿਐਕਟ ਕਰ ਚੁੱਕੇ ਨੇ। ਬਿਕਰਮ ਮਜੀਠੀਆ ਦੁਬਾਰਾ ਚੋਣ ਲਈ ਇਜਲਾਸ ਦੇ ਵਿੱਚ ਵੀ ਕਹਿ ਚੁੱਕੇ ਨੇ ਕਿ ਮੈਨੂੰ ਪਤਾ ਹੈ ਚੀਮਾ ਜੀ ਤੁਸੀਂ ਨਹੀਂ ਰੋਕ ਰਹੇ, ਕਿਹਦੇ ਇਸ਼ਾਰੇ ਤੇ ਰੋਕ ਰਹੇ ਹੋ, ਮੈਨੂੰ ਅਜੇ ਤਾਂ ਪ੍ਰਧਾਨ ਚੁਣਿਆ ਨਹੀਂ, ਮੈਨੂੰ ਬੋਲ ਤਾਂ ਲੈਣ ਦਿਓ। ਸਹੀ ਹੈ, ਬਿਲਕੁਲ। ਪਤਾ ਤਾਂ ਪ੍ਰਧਾਨ ਮੇਰੇ ਰਿਸ਼ਤੇਦਾਰ ਸੁਖਬੀਰ ਬਾਦਲ ਨਹੀਂ ਚੁਣਿਆ ਜਾਣਾ, ਫਿਰ ਕਿਹਨੂੰ ਸੁਣਾ ਰਹੇ ਸੀ? ਇਹਦਾ ਮਤਲਬ ਸਾਰਾ ਕੁਝ ਠੀਕ ਨਹੀਂ ਹੈ। ਸਹੀ ਹੈ, ਬਿਲਕੁਲ। ਇਸੇ ਲਈ ਅਕਾਲੀ ਦਲ ਨੇ ਇੱਕ ਦੋ ਦਿਨ ਡਰਾਮਾ ਜਿਹਾ ਕੀਤਾ ਜਦੋਂ ਮਾਲੀ ਅਦਾਲਤ ਲੈ ਕੇ ਆ ਰਹੇ ਸੀ ਉਹਨੂੰ, ਬਸ ਉਹ ਤੋਂ ਬਾਅਦ ਕਿਤੇ ਨਹੀਂ ਕੋਈ। ਜੀ ਜੀ, ਬਿਲਕੁਲ ਨਹੀਂ ਦੱਸਿਆ। ਸਹੀ ਹੈ। ਪਰਿਵਾਰਕ ਤੌਰ ਤੇ ਵੀ ਤੇ ਇਸ ਲਈ ਇਹ ਮੰਨਿਆ ਜਾ ਰਿਹਾ ਕਿ ਇਹ ਮੁਲਾਕਾਤ ਦੇ ਬਹੁਤ ਗਹਿਰੇ ਸਿਆਸੀ ਮਾਇਨੇ ਨੇ। ਪਤਾ ਨਹੀਂ ਇਹ ਸਬੱਬੀ ਸੀਗਾ ਜਾਂ ਕੀ ਸੀਗਾ ਕਿ ਕੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਮੁਲਾਕਾਤ ਕਰ ਰਹੇ ਸੀ ਤੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਆਪਣਾ ਜਵਾਬ ਦਾਖਲ ਕਰ ਰਹੀ ਸੀ ਬਿਕਰਮ ਮਜੀਠੀਆ ਦੇ ਮਾਮਲੇ 'ਚ। ਠੀਕ ਹੈ। ਹੁਣ ਮਾਮਲਾ ਇੱਕ ਆਮਦਨ ਤੋਂ ਵੱਧ ਜਾਇਦਾਦ ਦਾ, ਇੱਕ ਪੁਲਿਸ ਨਾਲ ਜੀ ਜਿਹੜੀ ਟੀਮ ਗਈ ਸੀ ਉਹਦੇ ਨਾਲ ਜੀ ਬਦਸਲੂਕੀ ਦੇ ਦੋ ਮਾਮਲੇ ਨੇ। ਕੀ ਆਉਂਦੀ 29 ਤਰੀਕ ਨੂੰ ਕੋਈ ਰਾਹਤ ਮਿਲਦੀ ਵੀ ਦਿਖੂਗੀ? ਜੇ ਦਿਖੂਗੀ ਫਿਰ ਇਹ ਮੁਲਾਕਾਤੀ ਚਮਤਕਾਰ ਦਾ ਹਿੱਸਾ ਹੋਊਗਾ। ਤੇ ਇਸ ਲਈ ਵੀ ਹਾਂ, ਜਿੱਥੋਂ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਉਹਦਾ ਅੰਦਾਜ਼ਾ ਇੰਨੀ ਕੁ ਗੱਲ ਤੋਂ ਲਾ ਲੈਣਾ ਚਾਹੀਦਾ ਕਿ ਇੱਕ ਪਾਸੇ ਕੱਲ ਹੜ੍ਹਾਂ ਦੇ ਹਵਾਲੇ ਨਾਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰੀ ਅਨੰਦਪੁਰ ਸਾਹਿਬ ਨੰਗਲ ਖੇਤਰ ਦੇ ਵਿੱਚ ਜਾ ਕੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਰੇ ਵੀ ਦਰਸ਼ਨ ਦੇ ਕੇ ਆਉਂਦੇ ਨੇ। ਹਾਂਜੀ। ਦੂਏ ਪਾਸੇ ਨਾਭੇ ਦੇ ਵਿੱਚ ਜਿਹੜਾ ਸ਼ਾਹੀ ਪਰਿਵਾਰ ਆ, ਨਾਭੇ ਦਾ ਰਾਜਸ਼ਾਹੀ ਪਰਿਵਾਰ, ਉਹਨਾਂ ਦੇ ਘਰੇ ਪ੍ਰਸ਼ਾਦਾ ਜਦੋਂ ਛਕਣ ਜਾਂਦੇ ਨੇ ਤਾਂ ਕਹਿੰਦੇ ਉੱਥੇ ਨਾਭੇ ਵਾਲਾ MLA ਉਹ ਵੀ ਆਪਣੀ ਗੱਡੀ ਚੱਕ ਕੇ ਭੱਜਿਆ ਆਉਂਦਾ ਕਿ ਮੈਂ ਵੀ ਮੁਲਾਕਾਤ ਕਰਨਾ। ਕਹਿੰਦੇ ਉਹਨੂੰ ਬਰੰਗ ਮੋੜ ਦਿੱਤਾ ਜਾਂਦਾ ਕਿ ਤੈਨੂੰ ਕਿਹਨੇ ਬੁਲਾਇਆ? ਦੇ ਮਾਨ ਨੂੰ ਕਹਿੰਦੇ ਮੁਲਾਕਾਤ ਨਹੀਂ ਕਰਨ ਦਿੱਤੀ, ਉਹ ਮਿਲਣਾ ਚਾਹੁੰਦਾ ਸੀਗਾ। ਸੋ ਇਸ ਲਈ ਇਹ ਫੇਰੀ, ਇਹ ਮੁਲਾਕਾਤ ਬਿਲਕੁਲ ਵੱਖਰੀ ਮਾਇਨੇ ਰੱਖਦੀ ਆ, ਉਹਦੇ ਨਾਲ ਹੋਰ ਕਿਸੇ ਮੁਲਾਕਾਤ ਨੂੰ, ਕਿਸੇ ਫੇਰੀ ਨੂੰ ਜੋੜ ਕੇ ਦੇਖਣ ਦੀ ਲੋੜ ਨਹੀਂ। ਇਹਦਾ ਅਸਰ ਆਉਂਦੇ ਦਿਨਾਂ ਦੇ ਵਿੱਚ ਨਜ਼ਰ ਆਉਣਾ ਸ਼ੁਰੂ ਹੋ ਜਾਵੇ। ਜੇ ਕੋਈ ਰਿਸ਼ਤੇਦਾਰੀ ਕਰਨੀ ਹੋਈ ਮੁਲਾਕਾਤ ਕੀਤੀ ਹੁੰਦੀ ਤੇ ਨਾਲ ਰਿਸ਼ਤੇਦਾਰ ਕੋਈ ਹੋਰ ਵੀ ਹੁੰਦਾ ਜਾਂ ਉਹ ਕੋਈ ਨਾਲ ਨਜ਼ਰ ਆਉਂਦਾ ਜਾਂ ਕੋਈ ਬਾਅਦ ਚ ਗੱਲ ਕਰਦੇ ਕਿ ਭਾਈ ਸਾਡੀ ਆਹ ਰਿਸ਼ਤੇਦਾਰੀ ਦੇ ਤਹਿਤ ਅਸੀਂ ਇਹਦੇ ਨਾਲ ਗੱਲਬਾਤ ਕੀਤੀ ਹੈ। ਦੇਵਮਾਨ ਜਿਹੜੇ ਬੰਦੇ ਨੂੰ ਅਮਿਤ ਸ਼ਾਹ ਹੋਰੇ ਉਡੀਕਦੇ ਹੋਣ, ਜਿਹੜੇ ਬੰਦੇ ਨੂੰ ਮੋਦੀ ਵਰਗੇ ਉਡੀਕਦੇ ਹੋਣ, ਉਹ ਦੇਵਮਾਨ ਉਹਦੇ ਲਈ ਕੀ ਹੈਸੀਅਤ ਰੱਖਦਾ? ਦੇਵਮਾਨ ਕੀ ਹੈ? MLA ਹੈ, ਪਰ ਰਹਿ ਗਿਆ ਸਾਲ, ਪਤਾ ਨਹੀਂ ਦੁਬਾਰੇ ਚੁਣਿਆ ਜਾਣਾ ਜਾਂ ਨਹੀਂ ਚੁਣਿਆ ਜਾਣਾ, ਪਰ ਉਹਨਾਂ ਚੀਜ਼ਾਂ ਨਾਲ ਸੈੱਟ ਆ ਜਿੱਥੇ ਜਿਹੜੀਆਂ ਸਦਾ ਸਰਕਾਰਾਂ ਨੇ,
ਜਿਹੜੇ ਸਦਾ ਸਰਕਾਰਾਂ ਚਲਾਉਂਦੇ ਨੇ, ਜਿਹੜੇ ਸਰਕਾਰਾਂ ਨੂੰ ਆਪਰੇਟ ਕਰਦੇ ਨੇ, ਉੱਥੋਂ ਤੱਕ ਇਹ ਜਿਹੜੀ ਸੈਟਿੰਗ ਆ। ਤੇ ਬਾਕੀ ਜਿਹੜੀ ਤੁਸੀਂ ਕਿਸਾਨਾਂ ਵਾਲੀ ਗੱਲ ਕੀਤੀ, ਉਹ ਵੀ ਬਿਲਕੁਲ ਮਸਲਾ ਬਹੁਤ ਭਖਿਆ, ਮੁੱਦਾ ਬਹੁਤ ਭਖਿਆ, ਪਰ ਸਿਆਸੀ ਧਿਰਾਂ ਉਹਦੇ 'ਚੋਂ ਗੈਰ ਹਾਜ਼ਰ ਹੀ ਨਜ਼ਰ ਆ ਰਹੀਆਂ ਨੇ। ਸਮਝ ਆਉਂਦੀ ਹੈ ਮਜਬੂਰੀ ਇਹਨਾਂ ਸਾਰਿਆਂ ਦੀ।